ਇੱਕ ਨਾ ਪਿੰਡ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਸੀ ਤੇ ਜਿੰਨੇ ਵੀ ਇਲਾਕੇ ਦੇ ਲੋਕੀ ਸੀ ਨਾ ਉਹਨਾਂ ਦੀ ਅੱਖਾਂ ਦੇ ਵਿੱਚ ਬੜਾ ਉਹ ਮਿਹਨਤੀ ਬੰਦਾ ਸੀ। ਅੱਛਾ। ਕੰਮ ਬਹੁਤ ਕਰਦਾ ਸੀ, ਹਟਦਾ ਹੀ ਨਹੀਂ ਸੀ। ਲੋਕਾਂ ਦੇ ਜਾਗਣ ਤੋਂ ਪਹਿਲਾਂ ਉਹਨੂੰ ਖੱਤੀਆਂ ਜਾਵਣ ਨਾ ਤੇ ਜਦੋਂ ਲੋਕਾਂ ਨੇ ਘਰ ਆ ਜਾਣ ਨਾ ਉਹ ਫਿਰ ਵੀ ਕੰਮ ਤੇ ਹੀ ਹੁੰਦਾ ਸੀ। ਲੋਕਾਂ ਨੇ ਸੋਣਾ ਤਾਂ ਉਹਨੂੰ ਸ਼ਾਮ ਨੂੰ ਰਾਤ ਨੂੰ ਘਰ ਆਉਣਾ। ਬਹੁਤ ਕੰਮ ਤਕੜਾ ਸੀ। ਸਾਰੇ ਗੱਲਾਂ ਕਰਨੀਆਂ ਉਹਦੇ ਵੀ ਫਲਾਣਾ ਬਹੁਤ ਤਕੜਾ ਬੰਦਾ, ਕੰਮ ਕਿੰਨਾ ਕਰਦਾ, ਕਮਾਈ ਬਹੁਤ ਕਰਦਾ ਸੀ। ਉਹਦੇ ਨਾਲ 3 ਮੁੰਡੇ ਹੋਏ, ਸਾਲੇ ਤਿੰਨੇ ਨਖੱਟੂ ਹੈ। ਬਾਪੂ ਕੰਮ ਕਰਨ ਨੂੰ ਨਹੀਂ ਛੱਡਦਾ, ਇਹ ਕੰਮ ਸ਼ੁਰੂ ਨਹੀਂ ਕਰਦੇ ਹੈ। ਪਹਿਲਾਂ ਤਾਂ ਬੰਦਾ ਉਹ ਸੋਚਿਆ ਵੀ ਨਿੱਕੇ ਨਿੱਕੇ ਨਿਆਣੇ ਆ, ਚਲੋ ਸੁਧਰ ਜਾਣਗੇ। ਮਾਂ ਨੇ ਵੀ ਕਹਿ ਦੇਣਾ ਕੋਈ ਗੱਲ ਨਹੀਂ, ਨਿਆਣੇ ਆ ਜੇ ਤੇ ਵੱਡੇ ਹੋ ਜਾਣਗੇ ਤੇ ਅੱਗੇ ਜਾਣੇ ਕੰਮ ਕਰ ਲੈਣਗੇ। ਸਾਰੀ ਉਮਰ ਪਈ ਆ ਕੰਮ ਕਰਨ ਨੂੰ, ਆਪਣੇ ਵੀ ਕਹਿ ਦਿੰਦੇ ਆ। ਪਰ ਇਹ ਦੇਖ ਲਾ ਮੈਨੂੰ ਉਮਰ ਲੰਘਣ ਲੱਗ ਪਈ, ਉਹ ਕੰਮ ਕਰਨ ਨਹੀਂ ਲੱਗੇ। ਸਕੂਲੇ ਮਾੜਾ ਮੋਟਾ ਪੜ੍ਹੇ, ਸਕੂਲ ਛੱਡ ਦਿੱਤੇ, ਫਿਰ ਵਿਹਲੀਆਂ ਲਾਪੇ ਖਾਣ ਕੇ ਸੀ ਚੱਲ ਜਾਣਾ ਪਿੰਡ ਵਿੱਚ, ਤਾਸ਼ ਖੇਡੇ ਆਉਣੀ, ਕਿਤੇ ਕੁਛ ਕਰੀ ਆਉਣਾ, ਕਿਤੇ ਕਿਸੇ ਦੇ ਖੂਹ 'ਤੇ ਬਹਿ ਕੇ ਰਸ ਪੀ ਆਏ। ਕੰਮ ਨਹੀਂ ਕਰਨਾ। ਲੋਕਾਂ ਨੇ ਵੀ ਕਹਿਣਾ ਵੀ ਯਾਰ ਤੁਸੀਂ ਕੰਮ ਕਰਿਆ ਕਰੋ, ਵੀ ਬਾਪੂ ਤੁਹਾਡਾ ਸਵੇਰ ਤੋਂ ਲੈ ਕੇ ਰਾਤ ਤੱਕ ਘਰ ਨਹੀਂ ਆਉਂਦਾ ਤਾਂ ਤੁਸੀਂ ਕੰਮ ਤੇ ਵੜਦੇ ਨਹੀਂ। ਉਹ ਕਹਿਣਾ ਲੈ ਲੈ ਲੈ, ਉਹ ਸਾਡਾ ਬਾਪੂ ਸਾਡੇ ਤਿੰਨਾਂ ਜੋਗਾ ਕਮਾਈ ਜਾਂਦਾ, ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ, ਅਸੀਂ ਕਾਹਤੋਂ ਕੰਮ ਕਰੀਏ। ਲੋਕਾਂ ਨੂੰ ਵੀ ਦੱਸਾਂ ਉਹਦੇ ਭੇ ਨੂੰ, ਯਾਰ ਤੇਰੇ ਨਿਆਣੇ ਤਾਂ ਕਿਸੇ ਕੰਮ ਦੇ ਨਹੀਂ ਹੈ। ਵੀ ਜੇ ਉਹਨੂੰ ਕਹਿੰਦੇ ਵੀ ਕੰਮ ਕਰੋ, ਉਦੋਂ ਕਹਿੰਦਾ ਬਾਪੂ ਸਾਰਾ ਇਕੱਲਾ ਹੀ 3 ਨਾਲੇ ਕਮਾਈ ਜਾਂਦਾ, ਲੋੜ ਹੀ ਨਹੀਂ ਸਾਨੂੰ ਕੋਈ ਹੈ ਵੀ ਤੂੰ ਨਾ ਕੰਮ ਤੈਨੂੰ। ਉਹਨੂੰ ਕਹਿਣਾ ਯਾਰ ਮੈਂ ਦੱਸ ਕੀ ਕਰਾਂ। ਵੀ ਜੇ ਮੈਂ ਉਹਨੂੰ ਗੱਲ ਕਰਨ ਵੀ ਲੱਭ ਰਿਹਾ, ਮੇਰਾ ਵੀ ਕੰਮ ਕਹਿੰਦਾ ਖਰਾਬ ਹੋ ਜਾਂਦਾ, ਮੈਂ ਵੀ ਕੰਮ ਤੋਂ ਜਾਂਦਾ। ਉਹਨਾਂ ਨੂੰ ਸਮਝਾਉਂਦਾ ਹੋਇਆ ਪਰ ਉਹ ਨਹੀਂ ਸਮਝਦੇ। ਬੜਾ ਜ਼ੋਰ ਲਾਇਆ ਉਹਨੂੰ ਵੀ, ਕਾਕਾ ਮੈਂ ਸਿਆਣਾ ਹੋਈ ਜਾਂਦਾ ਵੀ ਹੁਣ ਤੁਸੀਂ ਆਪਣੀ ਜ਼ਿੰਮੇਵਾਰੀਆਂ ਚੱਕੋ ਹੈ, ਕੰਮ ਕਾਰ ਕਰੋ, ਪੈਸੇ ਕਮਾਓ, ਕੱਲ੍ਹ ਨੂੰ ਤੁਸੀਂ ਵਿਆਹ ਵੀ ਕਮਾਉਣੇ ਆ, ਟੱਬਰ ਵੀ ਤੁਹਾਡੇ ਹੋਣੇ ਆ, ਮੁਫ਼ਤ ਨੂੰ ਕੌਣ ਰੋਟੀ ਦਿੰਦਾ। ਪਰ ਉਹਨਾਂ ਦੇ ਕੰਨੀ ਜੂ ਨਹੀਂ ਸਰਕੀ, ਆਲਸੀ ਇੰਨੇ। ਤੇ ਉਹ ਸਿਆਣਾ ਹੁੰਦਾ ਸਿਆਣਾ ਹੋ ਗਿਆ, ਕੰਮ ਘੱਟ ਹੋਣ ਲੱਗ ਪਿਆ, ਕਮਾਈ ਘੱਟ ਗਈ। ਖੇਤੀਬਾੜੀ ਕਰਦਾ ਸੀ, ਅੰਗੂਰਾਂ ਦੀ ਪਹਿਲਾਂ ਲਾਉਂਦਾ ਸੀ, ਵਾਈਨ ਵੂਨ ਬਣਾਉਂਦਾ ਸੀ, ਕਮਾਈ ਘੱਟ ਗਈ। ਭੈਣੇ ਹੁਣ ਘਰ 'ਚ ਭੁੱਖ ਵੀ ਪੈਣ ਲੱਗ ਪਈ, ਮਾੜਾ ਮੋਟਾ ਸਰਨ ਲੱਗ ਪਿਆ। ਹੁਣ ਬੁੜੇ ਹੋਏ ਨੇ ਵੀ ਕਿਹਾ, ਜਦੋਂ ਨਾ ਅੰਤਮ ਸਮਾਂ ਆ ਗਿਆ, ਕਹਿੰਦਾ ਕਾਕਾ ਤੁਸੀਂ ਕੰਮ ਕਰ ਲਓ, ਭੁੱਖੇ ਮਰੋਗੇ। ਕਹਿੰਦਾ ਬਾਪੂ ਕੰਮ ਦੀ ਗੱਲ ਛੱਡ, ਵੀ ਤੂੰ ਸਾਨੂੰ ਇਹ ਗੱਲ ਦੱਸ ਜਾਣ ਤੋਂ ਪਹਿਲਾਂ, ਆਖਰੀ ਗੱਲ ਵੀ ਸਾਨੂੰ ਕੀ ਦੱਸਣਾ ਜਿਹੜੀ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਲਈ ਸਹਾਈ ਹੋਵੇ, ਫਾਇਦਾ ਹੋਵੇ। ਹਾਂ ਗੱਲ ਦੱਸ ਕੇ ਜਾ। ਉਹ ਕਹਿੰਦਾ ਵੀ ਗੱਲ ਸੁਣੋ, ਬਹੁਤ ਪੁਰਾਣੀ ਗੱਲ ਆ, ਮੇਰੇ ਕੋਲ ਬਹੁਤ ਸਾਰਾ ਸੋਨਾ ਸੀ। ਕਹਿੰਦਾ ਵੀ ਮੈਂ ਕਿਹਾ ਵੀ ਲੋਕਾਂ ਤੋਂ ਪਤਾ ਨਹੀਂ ਹੁੰਦਾ ਵੀ ਚੋਰੀ ਚਾਰੀ ਨਾ ਹੋ ਜਾਏ। ਕਹਿੰਦਾ ਮੈਂ ਘੜੇ 'ਚ ਪਾ ਕੇ ਤੇ ਜ਼ਮੀਨ 'ਚ ਦੱਬਿਆ, ਵੀ ਮੈਨੂੰ ਨਹੀਂ ਪਤਾ ਕਿੱਥੇ ਦੱਬ ਹੋਇਆ ਮੇਰੇ ਤੋਂ। ਵੀ ਹੁਣ ਕੰਮ ਤਾਂ ਤੁਸੀਂ ਕਰਦੇ ਨਹੀਂ ਕੋਈ, ਨਾ ਤੁਸੀਂ ਟੱਕਾ ਤੋੜਨਾ ਹੀ ਆ। ਵੀ ਇੱਦਾਂ ਕਰਿਓ, ਉਹ ਸੋਨੇ ਦਾ ਭੜਿਆ ਘਰਾ, ਮੋਹਰਾਂ ਦਾ ਸੋਨੇ ਦੀਆਂ ਨਾ, ਉਹ ਤੁਸੀਂ ਕੱਢ ਲਿਓ ਅਤੇ ਆਪਸ ਵਿੱਚ ਵੰਡ ਲਿਓ ਅਤੇ ਕੰਮ ਆਪਣੀ ਜਿਹੜਾ ਜੀਵਨ ਆ ਉਹ ਗੁਜ਼ਾਰ ਲਿਓ। ਉਹ ਤਾਂ ਲੱਗੇ ਡਿੱਕਣ ਵੀ ਕਦੋਂ ਬਾਪੂ ਮਰਦਾ ਹੁਣ, ਵੀ ਕਿੰਨਾ ਸੋਨਾ ਘੜਾ, ਸੋਨੇ ਆਪਣੇ ਮੋਹਰਾਂ ਨਾਲ ਭਰਿਆ ਸੋਨੇ ਦੀਆਂ ਨਾ, ਮੌਜ ਕਰਾਂਗੇ ਆਰਾਮ ਨਾਲ। ਅਤੇ 2-3 ਦਿਨ ਘੋਖੜੂ ਜਿਹਾ ਵੱਜਿਆ ਬਾਪੂ ਦਾ ਵਿਚਾਰੇ ਦਾ, ਉਹ ਮਰ ਗਿਆ। ਕਿ ਮਰ ਗਿਆ, ਰੋਣ ਲੱਗ ਪਏ, ਪਿੱਟਾ ਹੋਇਆ। ਥੋੜ੍ਹਾ ਟਾਈਮ ਲੰਘ ਗਿਆ, ਰੋਟੀ ਪਾਣੀ ਵੀ ਮੈਨੂੰ ਹਟ ਗਿਆ, ਰੋਟੀ ਦੇ ਲਾਲੇ ਪੈ ਗਏ। ਆਂਢ ਗੁਆਂਢ ਵੀ ਨਾ ਦੇਣ, ਇਹਨਾਂ ਸਾਲਿਆਂ ਨੂੰ ਕੀ ਦੇਣਾ, ਇਹ ਕੰਮ ਟੱਕਾ ਤੇ ਤੋੜਦੇ ਨਹੀਂ, ਕਿੱਥੋਂ ਮੋੜਨਾ ਸਾਡਾ। ਭੁੱਖ ਜਿਹੀ ਪੈਣ ਲੱਗੀ ਤੇ ਵੱਡੇ ਭਰਾ ਨੂੰ ਚੇਤਾ ਆ, ਕਹਿੰਦਾ ਯਾਰ ਆਪਣੇ ਤਾਂ ਬਾਪੂ ਕਹਿ ਗਿਆ ਸੀਗਾ ਬਈ ਉਹਨੇ ਸੋਨੇ ਦੀਆਂ ਮੋਹਰਾਂ ਤੇ ਘੜਾ ਦੱਬਿਆ। ਸਾਰੇ ਚਲੋ ਫਿਰ ਲੱਭੀਏ ਆਪਾਂ। ਉਹਨਾਂ ਛਬੜਾ ਲੈ ਲਈਆਂ, ਬੇਲਚੇ ਬੂਲਚੇ ਲੈ ਲੈ, ਲਾਪੇ ਪੱਟਣ। ਘਰ 'ਚ ਲਾਗ ਲਾ 1 ਵਾਰੀ ਪੜ, 2 ਵਾਰੀ ਪੜ, 3 ਵਾਰੀ ਪੜ, 4-5 ਦਿਨ ਲੱਗੇ, ਹੋ ਗਿਆ ਹਫ਼ਤਾ ਜਦੋਂ ਲੰਘਿਆ। ਕਹਿੰਦਾ ਯਾਰ ਕਹਿੰਦਾ ਇੱਥੇ ਤਾਂ ਹੈ ਨਹੀਂ। ਦੂਜਾ ਕਹਿੰਦਾ ਜਿਹੜੀ ਬਾਕੀ ਦੀ ਜ਼ਮੀਨ ਪਈ ਜਿੱਥੇ ਹੁਣ ਬਾਗ ਬੂਗ ਜਿਹੜੇ ਲਾਏ ਸੀ ਉਹਦੇ ਸੁੱਕ ਗਏ, ਬੇਲਾਂ ਵੀ ਸੁੱਕ ਗਈਆਂ, ਘਾਹ ਬੰਜਰ ਹੋ ਗਿਆ ਉੱਥੇ ਹੈ ਉਹਦੇ ਮਰਨ ਦੇ ਨਾਲ। ਉਹ ਕਹਿੰਦੇ ਵੀ ਇੱਦਾਂ ਦਾ ਬੰਜਰ ਜਿਹਾ ਪੱਟੋ ਵੀ ਸ਼ਾਇਦ ਇੱਥੇ ਇਹ ਜ਼ਮੀਨ ਛੋੜਾ ਕੋਈ। ਉਹਨੇ ਇੱਕ ਸ਼ੁਰੂ ਕੀਤਾ, ਕਹਿੰਦਾ ਇੱਦਾਂ ਕਰਦੇ ਆਪਾਂ ਹਲ ਜੋੜਦੇ ਹਾਂ। ਪਸ਼ੂ ਤਾਂ ਹੈ ਹੀ ਨਹੀਂ ਸੀ, ਆਂਢੀਆਂ ਗੁਆਂਢੀਆਂ ਕੋਲ ਪਸ਼ੂ ਫੜ ਕੇ ਤਾਂ ਹਲ ਬਿਲਣਾ ਸ਼ੁਰੂ ਕਰਤਾ। ਕਦੀ ਇਹਨੂੰ ਬਾਹ, ਕਦੀ ਉਹਨੂੰ ਬਾਹ, ਕਦੀ ਉਹਨੂੰ ਬਾਹ, ਕਦੀ ਉਹਨੂੰ ਬਾਹ। ਉਹਨੂੰ ਘੜਾ ਨਹੀਂ ਮਿਲਿਆ। ਜੋ ਘੜਾ ਨਹੀਂ ਮਿਲਿਆ ਨਾ, ਇੱਕ ਲੱਗਾ ਮੁੰਡਾ ਪੱਟਣ ਤੇ ਬੇਲਚੇ ਨਾਲ ਇੱਕ ਪਾਸੇ ਤੋਂ ਖੜਕਾ ਜਿਹਾ ਹੋਇਆ। ਉਹ ਕਹਿੰਦਾ ਲੈ ਓਏ
ਘੜਾ ਮਿਲ ਗਿਆ। ਹੁਣ ਹੋਈ ਹੁਣ ਮਾਰੀ ਬਾਜ਼, ਤਿੰਨੇ ਦੂਜੇ ਵੀ ਤੋਂ ਭੱਜੇ ਆਏ, ਉਹ ਲੱਭਿਆ ਕਰਦੇ ਆਏ, ਲੱਗੇ ਕਾਲੇ ਗਾਈ ਪੱਟਣ। ਜਦੋਂ ਪੱਟਿਆ ਸਾਰਾ ਦੁਪਹਿਰਾ ਲੱਗ ਗਿਆ ਤਾਂ ਥੱਲੇ ਨਿਕਲਿਆ ਪੱਥਰ ਹੈ ਕੁਛ ਵੀ ਨਾ। ਫੇਰ ਨਿੰਮੂ ਝਾਣੇ ਜਾ ਹੋ ਗਏ, ਕਹਿੰਦੇ ਭਰਾ ਹੁਣ ਕੀ ਕਰੀਏ, ਘਰ ਦਾਣਾ ਨਹੀਂ ਖਾਣ ਨੂੰ, ਆਂਢ ਗੁਆਂਢ ਦਿੰਦਾ ਕੋਈ ਨਹੀਂ, ਬੋਲਦਾ ਵੀ ਨਹੀਂ ਸਿੱਧੇ ਮੂੰਹ ਨਾਲ, ਆਪਾਂ ਨੂੰ ਦੇਣਾ ਤਾਂ ਕੀ ਆ, ਆਪਾਂ ਹੁਣ ਕਰੀਏ ਤਾਂ ਕੀ ਕਰੀਏ। ਭਰਾ ਕਹਿੰਦੇ ਆਪਾਂ ਕਿੱਦਾਂ ਕਰਦੇ ਹਾਂ, ਦੇਖ ਆਪਾਂ ਕਹਿੰਦਾ ਆਪਾਂ ਨੂੰ 2-3 ਹਫ਼ਤੇ ਹੋ ਗਿਆ ਜ਼ਮੀਨ ਪੱਟਦੇ ਆ, ਹੁਣ ਜ਼ਮੀਨ ਪੱਟ ਲਈ ਆ, ਸਫਾਈ ਹੋ ਗਈ ਆ, ਕਿਉਂ ਨਾ ਕਹਿੰਦਾ ਬਾਪੂ ਦਾ ਬਾਪੂ ਆਪਣੀਆਂ ਅੰਗੂਰ ਦੀਆਂ ਵੇਲਾਂ ਲਾਉਂਦੇ, ਵੇਲਾਂ ਹੀ ਲਾ ਦਈਏ ਵੀ ਹੁਣ ਮਿਹਨਤ ਤਾਂ ਆਈ ਜਾਣੀ ਆ ਹੈ ਨਾ, ਵੀ ਹੁਣ ਮਿਹਨਤ ਖਰਾਬ ਨਾ ਹੋ ਆਪਣੀ, ਵੀ ਇੱਦਾਂ ਕਰ ਲੈਂਦੇ ਵੇਲਾਂ ਲਾ ਦਿਓ। ਦੂਜੇ ਬੰਦੇ ਠੀਕ ਆ ਭਰਾ, ਹੁਣ ਜ਼ਮੀਨ ਪੱਟ ਤਾਂ ਹੋਈ ਆ, ਚਲੋ ਵੇਲਾਂ ਲਾ ਦਿੰਦੇ, ਅੱਧਾ ਕੰਮ ਤਾਂ ਹੋਇਆ ਹੀ ਆ। ਉਹਨਾਂ ਨੇ ਜੀ ਬੀਜ ਲਿਆਂਦੇ, ਅੰਗੂਰਾਂ ਦੇ ਬੂਟੇ ਲਿਆਂਦੇ, ਬੂਟੇ ਲਾਤੇ। ਫਿਰ ਹੁਣ ਉਹਨੂੰ ਚਾਹੀਦਾ ਸੀ ਪੀਲ ਪਾਵੇ ਤਾਂ ਉਹਨੂੰ ਜਾਣ ਨੂੰ। ਕਿਸੇ ਨੂੰ ਪੁੱਛਿਆ, ਉਹਨੇ ਦੇਖਿਆ ਮੁੰਡੇ ਕੰਮ ਕਰਨ ਲੱਗ ਪਏ, ਉਹ ਕਹਿੰਦੇ ਮੇਰੇ ਖੱਤੇ ਵਿੱਚੋਂ ਲੱਕੜਾਂ ਵੱਢ ਲਓ। ਉਹਨੇ ਥੋੜ੍ਹੀਆਂ ਲੱਕੜਾਂ ਵੱਢ ਕੇ ਲਿਆਂਦੀਆਂ, ਉਹ ਕੱਢ ਦਿੱਤੀਆਂ। ਫਿਰ ਤਾਰਾਂ ਚਾਹੀਦੀਆਂ ਸੀ, ਕਿਸੇ ਕਾਰਖਾਨੇ ਕੋਲ ਗਏ, ਉਹ ਕਹਿੰਦਾ ਵੀ ਉਹਨੂੰ ਪਤਾ ਲੱਗਾ ਮੁੰਡੇ ਨੂੰ ਕੰਮ ਕਰਨ ਲੱਗ ਪਏ ਆ, ਉਹਨੂੰ ਲੋਹੇ ਦੀ ਤਾਰ ਦੇ ਦਿੱਤੀ, ਉਹਨਾਂ ਨੂੰ ਕਹਿੰਦੇ ਜਾ ਲਾ ਲਓ, ਪਰ ਕਹਿੰਦਾ ਇੱਦਾਂ ਕਰਿਓ ਜਦੋਂ ਕਮਾਈ ਆ ਗਈ ਤਾਂ ਮੇਰੇ ਪੈਸੇ ਮੋੜ ਦਿਓ। ਉਹ ਕਹਿੰਦੇ ਕੋਈ ਗੱਲ ਨਹੀਂ। ਵਿਚਾਰੇ ਨਿੰਮੂ ਝਾੜੇ, ਉਹ ਕੰਮ ਕਰਨ ਨੂੰ ਦਿਲ ਕਿੱਥੇ ਕਰਦਾ ਜਦੋਂ ਸਾਰੀ ਉਮਰ ਕੰਮ ਕੀਤਾ ਹੈ, ਫਸਿਆ ਕੰਮ ਕਰੀ ਜਾਣਾ। ਬੇਲਾਂ ਬੀਜ ਦਿੱਤੀਆਂ, ਉੱਪਰ ਚੜ੍ਹਨੀਆਂ ਸ਼ੁਰੂ ਹੋ ਗਈਆਂ, ਤਾਰਾਂ ਤੇ ਚੜ੍ਹ ਗਈਆਂ। ਹੁਣ ਉਹ ਡਰਨ ਨੂੰ ਪਤਾ ਨਹੀਂ ਸੀ ਵੀ ਖੇਤੀ ਹੁੰਦੀ ਕੀ ਆ, ਉਹ 24 ਘੰਟੇ ਰਹਿਣੀ ਉੱਥੇ ਹੈ ਨਾ, ਵੀ ਆਹ ਨਾ ਹੋ ਜਾਵੇ, ਕੁਛ ਆਹ ਨਾ ਹੋ ਜਾਵੇ, ਕਿਤੇ ਪੱਤਾ ਸੁੱਕ ਜਾਣਾ, ਹੁਣ ਕੀ ਕਰੀਏ। ਉਹ ਕਿਸੇ ਬਜ਼ੁਰਗ ਨੂੰ ਪੁੱਛਣ ਚੱਲ ਜਾਣਾ, ਉਹਨੇ ਕਾਕਾ ਕੁਛ ਨਹੀਂ ਹੋਇਆ, ਇੱਦਾਂ ਹੀ ਹੁੰਦੇ ਆ, ਤੋੜ ਕੇ ਸੜਦੇ ਬਾਹਲੀ ਹੱਦ ਤੱਕ। ਕਰਦੇ ਜਦੋਂ ਆਂਢੀਆਂ ਗੁਆਂਢੀਆਂ ਨੂੰ ਸਿੱਖ ਲਿਆ, ਕੋਈ ਪੁੱਛ ਲਿਆ ਵੀ ਕਿੱਦਾਂ ਵੇਲਾਂ ਹੋ ਸਕਦੀਆਂ, ਕਰਦੇ ਸਾਲ 1.5 ਸਾਲ ਦੇ ਵਿੱਚ ਵੇਲਾਂ ਤਕੜੀਆਂ ਹੋ ਗਈਆਂ। ਉਹਨਾਂ ਨੂੰ ਫੜ ਲੱਗ ਗਿਆ, ਅਤੇ ਕਿਉਂ ਜ਼ਮੀਨ ਵੀ ਉੱਥੇ ਪਈ ਸੀ ਸੁਣੀ, ਬਹੁਤ ਸਾਰੇ ਅੰਗੂਰ ਲੱਗੇ। ਜੋ ਅੰਗੂਰ ਲੱਗੇ ਥੋੜ੍ਹੇ ਬਹੁਤੇ ਆਪਣੇ ਤੋੜ ਕੇ ਰੱਖ ਲਏ, ਘਰ ਵਾਈਨ ਬਣਾਉਣ ਜੋ ਕਿ ਬਾਕੀ ਵੇਚ ਦਿੱਤੇ। ਜਦੋਂ ਵੇਚ ਦਿੱਤੇ ਤਾਂ ਫਿਰ ਆ ਗਿਆ ਪੈਸਾ, ਜੋ ਪੈਸਾ ਕੋਲ ਆ ਕੇ ਬੈਠੇ, ਕਹਿੰਦੇ ਯਾਰ ਜੋ ਮਰਜ਼ੀ ਆ, ਬਾਪੂ ਆਪਣੇ ਦਾ ਬਹੁਤ ਦਗਾ ਕਰ ਗਿਆ, ਸਾਨੂੰ ਝੂਠ ਬੋਲ ਗਿਆ, ਇਹਦਾ ਘੜਾ ਨਹੀਂ ਖਰਿਆ, ਘੜਾ ਕਿਸੇ ਆਂਢੀਆਂ ਗੁਆਂਢੀਆਂ ਦੇ ਆ, ਜਾਂ ਘੜਾ ਹੈ ਹੀ ਨਹੀਂ ਸੀ। ਵੱਡਾ ਭਰਾ ਮੁਸਕਰਾ ਕੇ ਕਹਿੰਦਾ ਕਾਕਾ ਅਸਲ ਦੇ ਵਿੱਚ ਕਹਿੰਦਾ ਮੈਨੂੰ ਹੁਣ ਸੋਚਦਾ ਹਾਂ ਘੜਾ ਘੋੜਾ ਹੈ ਨਹੀਂ ਸੀ ਕੋਈ ਵੀ, ਆਪਾਂ ਨੂੰ ਕੰਮ ਕਰਾਉਣ ਦਾ ਤਰੀਕਾ ਹੀ ਸੀ ਉਹਦਾ, ਇਹੀ ਖਜ਼ਾਨਾ ਸੀ ਜਿਹੜਾ ਦੱਬਿਆ ਸੀ ਖੇਤ ਦੇ ਵਿੱਚ। ਕਹਿੰਦਾ ਹੁਣ ਖਜ਼ਾਨਾ ਮਿਲ ਗਿਆ, ਆਪਾਂ ਠੀਕ ਆ। ਉਹ ਦੂਜੇ ਵੀ ਕਹਿੰਦੇ ਵੀ ਠੀਕ ਆ, ਵੀ ਗੱਲ ਤਾਂ ਸਹੀ ਹੈ ਬਾਪੂ ਦੀ। ਚਲੋ ਕਹਿੰਦੇ ਹੁੰਦੇ ਸਿਆਣੇ ਬੰਦੇ ਦੀ ਜਿਹੜੀ ਸਲਾਹ ਆ ਨਾ, ਉਹ ਜ਼ਰੂਰ ਲੈ ਲਓ। ਉਹ ਮਰਦਾ ਵੀ ਸਿਆਣਾ ਬੰਦਾ ਆਪਣੀ ਔਲਾਦ ਲਈ ਉਹ ਕੰਮ ਕਰ ਗਿਆ, ਜਿਹੜਾ ਜੀਂਦਾ ਨਹੀਂ ਸਿਖਾ ਸਕਿਆ ਨਾ, ਮਰਦਾ ਉਹ ਸਿਖਾ ਗਿਆ। ਅਸਲ ਦੇ ਵਿੱਚ ਗੱਲ ਕੀ ਆ, ਮਿਹਨਤ ਦੀ ਆ। ਮਿਹਨਤ ਕਰੋਗੇ ਤਾਂ ਸਭ ਕੁਛ ਆ, ਨਹੀਂ ਮਿਹਨਤ ਕੁਛ ਵੀ। ਬਾਕੀ ਇਹ ਵੀ ਗੱਲ ਹੈ ਜੀ ਮੌਕੇ ਦੇ ਉੱਤੇ, ਹਾਂ, ਵੀ ਜਿਹੜਾ ਬੰਦਾ ਕਹਿੰਦੇ ਮੌਕੇ ਤੇ ਐਨ ਐਗਜ਼ੈਕਟ ਉਹੀ ਸਲਾਹ ਦਿੱਤੀ ਜਿਹੜੀ ਉਸ ਵਕਤ ਉਹਨਾਂ ਨੇ ਸੁਣਨੀ ਸੀ ਜਾਂ ਲੋੜ ਸੀ ਉਹਨਾਂ ਨੂੰ। ਹਾਂ, ਬਹੁਤ ਵਧੀਆ ਗੱਲ ਹੈ।